ਖਾੜਕੂ ਸੰਘਰਸ਼ ਦੇ ਦਿਨਾਂ ਵਿੱਚ ਵੀ ਕਈ ਬੇਨਾਮੀ ਜੇ ਪਰਚੇ ਕੱਢੇ ਜਾਂਦੇ ਸੀ, ਜਿਨ੍ਹਾਂ ਦੇ ਵਿੱਚ ਖਾੜਕੂ ਯੋਧਿਆਂ ਨੂੰ, ਖਾਲਿਸਤਾਨੀ ਸੂਰਮਿਆਂ ਨੂੰ ਬਦਨਾਮ ਕਰਨ ਲਈ, ਉਹਨਾਂ ਦਾ ਅਕਸ ਖਰਾਬ ਕਰਨ ਦੇ ਲਈ ਮਨੋਕਲਪਤ ਗੱਲਾਂ ਜਾਂ ਕਈ ਵਾਰੀ ਨਿੱਕੀ ਮੋਟੀ ਗੱਲ ਨੂੰ ਵੱਡੀ ਸਾਰੀ ਬਣਾ ਕੇ ਇਹ ਸਾਰਾ ਕੁਝ ਉਹਨਾਂ ਦਿਨਾਂ 'ਚ ਸਰਕਾਰੀ ਜਿਹੜੇ ਟਾਊਟ ਕੈਟ ਮੁਖਬਰ ਆ ਉਹ ਕਰਦੇ ਸੀ। ਸਿੱਖ ਸੰਘਰਸ਼ ਦੇ ਯੋਧਿਆਂ ਨੂੰ, ਖਾਲਿਸਤਾਨੀ ਸੂਰਬੀਰਾਂ ਨੂੰ ਸ਼ਰੇਵਾਰ ਬਾਜ਼ਾਰ ਬੰਗਾਰਨਾ ਜਿਵੇਂ ਸ਼ਿਕਾਰ ਕੱਢੀਦਾ ਹੁੰਦਾ, ਉਵੇਂ ਕਈ ਜਿਹੜੇ ਨਕਲੀ ਨਿਹੰਗ ਬਣੇ ਸੀ, ਪੂਲੇ ਵਰਗੇ, ਕਈ ਇਹੋ ਜਿਹੇ ਸੰਤੋਖੇ ਕੈਟ ਵਰਗੇ ਸੀ ਜਿਹੜੇ ਉਦੋਂ ਇਹੋ ਜਿਹਾ ਮਾਹੌਲ ਬਣਾ ਦਿੰਦੇ ਸੀ। ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇਹ ਖੇਡ ਚੱਲ ਪਈ ਹੈ। ਸੋਸ਼ਲ ਮੀਡੀਆ ਤੇ ਨੌਜਵਾਨਾਂ ਦੇ ਵਿੱਚ ਦੇਖੇ ਜਾ ਰਹੇ ਆ ਇੰਨੀ ਜ਼ਿਆਦਾ ਨਾਵਾਚਕਤਾ, ਨੈਗੇਟਿਵਿਟੀ ਦਾ ਰੁਝਾਨ ਇੰਨਾ ਜ਼ਿਆਦਾ ਹੈ ਕਿ ਕੋਈ ਵੀ ਮਾੜੀ ਚੰਗੀ ਗੱਲ ਕਿਸੇ ਬਾਰੇ ਲਿਖ ਕੇ ਪਾ ਦਿਓ, ਚੰਗੀ ਗੱਲ ਤਾਂ ਘੱਟ ਫੈਲਦੀ ਆ, ਪਰ ਜਿਹੜੀ ਨਾਵਾਚਕ ਗੱਲ ਆ ਉਹ ਬੜੀ ਮਿੰਟੋ ਮਿੰਟੀ ਸਾਰੇ ਪਾਸੇ ਫੈਲ ਜਾਂਦੀ। ਕੋਈ ਵੀ ਸਮਾਜ ਵਿੱਚ ਵਿਚਰਦਾ ਐਕਟਿਵਿਸਟ ਬੰਦਾ ਹੈ, ਉਹਦੇ ਤੋਂ ਇਹ ਆਸ ਕਰਨੀ ਕਿ ਉਹ 100% ਸਾਰੀ ਦੀ ਸਾਰੀ ਗੱਲ ਸਾਡੇ ਨਜ਼ਰੀਏ ਅਨੁਸਾਰ ਮਿਲਦੀ ਹੋਈ ਕਰੇ, ਇਹ ਨਾਮੁਮਕਿਨ ਹੈ। ਬੁਲਾਰਿਆਂ ਤੋਂ ਬੋਲਦੇ ਵਕਤ, ਇੰਟਰਵਿਊ ਦੇਣ ਵਾਲਿਆਂ ਤੋਂ ਇੰਟਰਵਿਊ ਦਿੰਦੇ ਵਕਤ ਜਾਂ YouTube ਚੈਨਲਾਂ ਦੇ ਉੱਤੇ ਪ੍ਰੋਗਰਾਮ ਦਿੰਦੇ ਵਕਤ ਕਿਸੇ ਬੰਦੇ ਤੋਂ ਕਿਸੇ ਤੱਥ ਦੀ ਗੜਬੜ ਹੋ ਜਾਣੀ, ਇਹ ਇੱਕ ਮੰਨ ਲੈਣੀ ਚਾਹੀਦੀ ਆ ਗੱਲ ਕਿ ਹਰੇਕ ਬੰਦੇ 'ਚ ਘਾਟ ਹੁੰਦੀ ਆ, ਔਗਣ ਹੁੰਦੇ ਆ, ਕਮਜ਼ੋਰੀਆਂ ਹੁੰਦੀਆਂ ਨੇ, ਔਰ ਕਿਸੇ ਬੰਦੇ ਦੀ ਇੱਕ ਅੱਧੀ ਗੜਬੜ ਕਰਕੇ ਉਹਨੂੰ ਪੰਥ ਦਾ ਗਦਾਰ ਤੇ ਦੁਸ਼ਮਣ ਘੋਸ਼ਿਤ ਕਰ ਦੇਣਾ, ਇਹ ਕੋਈ ਦੁਨਿਆਈ ਵਾਲੀ ਗੱਲ ਨਹੀਂ। ਅਸੀਂ ਆਪਦੀ ਕੌਮ ਦੇ ਉਹਨਾਂ ਸਾਰੇ ਗੁਰਸਿੱਖ ਭਰਾਵਾਂ ਦਾ ਜਿਸ ਤਰੀਕੇ ਨਾਲ ਕਰੈਕਟਰ ਅਸੈਸੀਨੇਸ਼ਨ ਕਰ ਰਹੇ ਆ, ਜਿਹੜੇ ਕੌਮ ਦੇ ਪੱਖ ਨੂੰ ਪੇਸ਼ ਕਰਦੇ ਕਰਾਉਂਦੇ ਆ, 2 ਸਾਲ ਜੇਕਰ ਇਉਂ ਚੱਲਦਾ ਰਹੇ ਤਾਂ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਇਸ ਵੇਲੇ ਐਕਟਿਵ ਸਿੱਖ ਨੇ ਉਹਨਾਂ ਚੋਂ ਕੋਈ ਬਿਰਲਾ ਹੀ ਬਚਿਆ ਹੋਊ ਜਿਹਨੂੰ ਅਸੀਂ ਭੰਡਿਆ ਨਾ ਹੋਵੇ, ਜਿਹਨੂੰ ਅਸੀਂ ਨਿੰਦਿਆ ਨਾ ਹੋ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਬੁੱਧ ਸਿੰਘ ਵਾਲਾ ਵਿਖੇ ਖਾਲਿਸਤਾਨੀ ਸੰਘਰਸ਼ ਦੇ ਸ਼ਹੀਦ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾਇਆ ਗਿਆ। ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਦਿਹਾੜਾ ਜਿਹੜਾ ਸਿੱਖ ਸੰਗਤਾਂ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ। ਪਿਛਲੇ ਸਾਲ ਲੋਕਡਾਊਨ ਕਰੋਨਾ ਦਾ ਜਿਹੜਾ ਲੱਗਿਆ ਉਹਦੀ ਕਰਕੇ ਵਿਚਾਲੇ 1 ਸਾਲ ਦਾ ਗੈਪ ਪੈ ਗਿਆ ਤੇ ਹਰ ਸਾਲ ਇਸ ਦਿਨ ਸਮੁੱਚੇ ਸਿੱਖ ਸੰਘਰਸ਼ ਨਾਲ ਸੰਬੰਧਿਤ ਸ਼ਖਸੀਅਤਾਂ ਉਸ ਸ਼ਹੀਦ ਦੀ ਯਾਦ ਵਿੱਚ ਤੇ ਹੋਰ ਜਿਹੜੇ ਸਾਡੇ ਕੌਮੀ ਸ਼ਹੀਦ ਨੇ ਉਹਨਾਂ ਦੀ ਯਾਦ ਵਿੱਚ ਉੱਥੇ ਇਕੱਤਰ ਹੁੰਦੇ ਆ। 2019 ਦੇ ਵਿੱਚ 2 ਸਾਲ ਪਹਿਲਾਂ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਸਤਿਕਾਰਯੋਗ ਮਾਤਾ ਜੀ ਉਹ ਵੀ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੀ ਹਾਜ਼ਰੀ ਵਿੱਚ ਇਹ ਦਿਹਾੜਾ ਜਿਹੜਾ ਸੀਗਾ ਜਿਸ ਤਰੀਕੇ ਨਾਲ ਮਨਾਇਆ ਜਾਂਦਾ ਰਿਹਾ, 19-21 ਦਾ ਫਰਕ ਤਾਂ ਸੁਭਾਵਿਕ ਰੂਪ ਵਿੱਚ ਪੈਂਦਾ ਹੀ ਆ, ਕਿਉਂਕਿ ਅਸੀਂ ਉੱਥੇ ਹਰ ਸਾਲ ਮਾਤਾ ਜੀ ਦੀ ਜਿਹੜੀ ਰਹਿਨਮਾਈ ਸੀ ਜਾਂ ਅਗਵਾਈ ਸੀ, ਨਿੱਕੀ ਨਿੱਕੀ ਗੱਲ ਉਹਨਾਂ ਨੂੰ ਪੁੱਛਣੀ ਸਾਨੂੰ ਬੜਾ ਵਧੀਆ ਲੱਗਦਾ ਸੀ। ਤੇ ਮਾਤਾ ਜੀ ਨੂੰ ਵੀ ਇਹ ਦਿਨ ਜਿਹੜੇ ਸੀਗੇ ਜਦੋਂ ਘਰ ਵਿੱਚ ਪਾਠ ਪ੍ਰਕਾਸ਼ ਕਰਾ ਲੈਣਾ, ਜਿਸ ਦਿਨ ਤੋਂ ਉਦੋਂ ਤੋਂ ਲਗਾਤਾਰ ਜਾਣੀ ਕਿ ਉੱਥੇ ਇੱਕ ਉਹਨਾਂ ਦਾ ਚਿਹਰੇ ਦਾ ਜਿਹੜਾ ਰੰਗ ਢੰਗ ਆ ਉਹ ਵੱਖਰਾ ਹੀ ਹੁੰਦਾ ਸੀ। ਭਾਈ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਜਿਹੜੇ ਭਰਾ ਨੇ 2 ਉਹ ਵੀ ਸ਼ਹੀਦ ਹੋਏ ਨੇ, ਹੋਰ ਵੀ ਪਰਿਵਾਰ ਦੇ ਕੁਝ ਮੈਂਬਰ ਜਿਹੜੇ ਨੇ ਉਹ ਸ਼ਹੀਦ ਹੋਏ ਨੇ। ਜਿਵੇਂ ਹੋਰ ਖਾਲਿਸਤਾਨੀ ਸੰਘਰਸ਼ ਦੇ ਵਿੱਚ ਪਰਿਵਾਰਾਂ ਨੂੰ ਟਾਰਗੇਟ ਕੀਤਾ ਗਿਆ, ਨਿਸ਼ਾਨਾ ਬਣਾਇਆ ਗਿਆ, ਇਸ ਪਰਿਵਾਰ ਨੂੰ ਵੀ ਬਹੁਤ ਬੇਦਰਦੀ ਨਾਲ ਜਿਹੜਾ ਹੈ ਉਹ ਜ਼ੁਲਮ ਇਸ ਪਰਿਵਾਰ ਨੂੰ ਝੱਲਣਾ ਪਿਆ। ਥਾਣੇਦਾਰ ਮਿੱਤ ਸਿਉ ਜਿਹਨੂੰ ਮਿੱਤੂ ਕਰਕੇ ਲੋਕ ਯਾਦ ਕਰਦੇ ਆ, ਉਹਨੇ ਰਬੈਰੋ ਦੇ ਕਹਿਣ ਉੱਤੇ ਜੋ ਜ਼ੁਲਮ ਗੋਬਿੰਦ ਰਾਮ ਦੇ ਟਾਈਮ 'ਚ ਕੀਤੇ, ਉਹ ਵੈਸੇ ਤਾਂ ਸਾਰੇ ਪੰਜਾਬ 'ਚ ਜਿੱਥੇ ਵੀ ਗੋਬਿੰਦ ਰਾਮ ਗਿਆ ਉਹਨੇ ਜੋ ਕੁਝ ਕੀਤਾ ਉਹ ਇਤਿਹਾਸ ਆ ਸਾਡਾ। ਗੋਬਿੰਦ ਰਾਮ ਮੀਰ ਮੰਨੂ ਤੇ ਜ਼ਕਰੀਏ ਖਾਨ ਵਰਗੀ ਜਿਹੜੀ ਖਸਲਤ ਆ ਉਸ ਤਰੀਕੇ ਦਾ ਬੰਦਾ ਸੀਗਾ। ਤੇ ਮਿੱਤ ਸਿਉ ਨੇ ਬਹੁਤ ਭਾਰੀ
ਜ਼ੁਲਮ ਸਾਰੇ ਹੀ ਉਸ ਬਾਘੇ ਪੁਰਾਣੇ ਇਲਾਕੇ 'ਚ ਕੀਤੇ ਜਦੋਂ ਉਹ ਥਾਣੇਦਾਰ ਲੱਗਿਆ ਹੋਇਆ ਸੀਗਾ। ਤੇ ਉਹਨੇ ਇਸ ਪਰਿਵਾਰ ਨੂੰ ਜਿਵੇਂ ਇਸ ਟੱਬਰ ਦੇ ਘਰ ਦੇ ਨਲਕਾ ਪੱਟਤਾ ਜਾਂ ਗੇਟ ਪੱਟ ਕੇ ਥਾਣੇ ਉੱਥੇ ਲਾ ਲਏ ਬਾਘੇ ਪੁਰਾਣੇ, ਮਤਲਬ ਕਿ ਜਲੀਲ ਕੀਤਾ ਪਰਿਵਾਰ ਦੀਆਂ ਔਰਤਾਂ ਤੱਕ ਨੂੰ, ਖਾਸ ਤੌਰ ਤੇ ਭਾਈ ਸਾਹਿਬ ਦੇ ਸਤਿਕਾਰਯੋਗ ਬਜ਼ੁਰਗ ਪਿਤਾ ਜੀ ਨੂੰ ਬਹੁਤ ਤਸ਼ੱਦਦ ਜਿਹੜਾ ਸੀਗਾ ਉਹ ਕੀਤਾ। ਅਖੀਰ ਥਾਣੇਦਾਰ ਮਿੱਤ ਸਿਉਂ ਦਾ ਕੰਡਾ ਵੀ ਜਿਹੜਾ ਸ਼ਰੇ ਬਾਜ਼ਾਰ ਸਿੰਘਾਂ ਨੇ ਕੱਢਿਆ, ਜਿਹਦੇ ਵਿੱਚ ਜਿਸ ਕਾਰਵਾਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਲੈਨਿੰਗ ਕੀਤੀ ਗਈ, ਅੱਜ ਵੀ ਉਸ ਇਲਾਕੇ ਦੇ ਵਿੱਚ ਸਿੰਘਾਂ ਦੀ ਠੁੱਕ ਵਾ ਜਿਹੜੀ ਉਹ ਮੰਨੀ ਜਾਂਦੀ ਆ ਕਿ ਕਿਵੇਂ ਮਿੱਤੂ ਥਾਣੇਦਾਰ ਨੂੰ ਠੋਕਣ ਦੇ ਲਈ ਥਾਂ ਥਾਂ ਦੇ ਉੱਤੇ ਸਿੰਘਾਂ ਨੇ ਭੇਸ ਬਣਾ ਕੇ, ਨੌਜਵਾਨਾਂ ਨੇ, ਜੁਝਾਰੂ ਸਿੰਘਾਂ ਨੇ ਗਰੀਲੇ ਤੌਰ ਦੇ ਉੱਤੇ ਆਪੋ ਆਪਣੀ ਤਿਆਰੀ ਕੀਤੀ ਹੋਈ ਸੀਗੀ। ਕੋਈ ਮੂੰਗਫਲੀ ਵੇਚਣ ਵਾਲਾ ਬਣ ਕੇ, ਕੋਈ ਸੇਬ ਸੰਤਰੇ ਵੇਚਣ ਵਾਲਾ ਬਣ ਕੇ, ਕੋਈ ਜਿਵੇਂ ਕਾਲਜੇਟ ਮੁੰਡਾ ਖੜਾ ਹੋਵੇ, ਕੋਈ ਜਿਵੇਂ ਕੋਈ ਦਫ਼ਤਰੀ ਕਿਸੇ ਕੰਮਕਾਰ ਆਇਆ ਹੋਵੇ, ਅੱਡ-ਅੱਡ ਤਰ੍ਹਾਂ ਦੇ ਰੂਪ ਸਰੂਪ ਧਾਰ ਕੇ ਸਾਰੇ ਆੜ ਲਾ ਕੇ ਬੈਠੇ ਸੀਗੇ। ਤੇ ਜਦੋਂ ਸ਼ਿਕਾਰ ਉਹਨਾਂ ਦੀ ਜਾੜ ਹੇਠ ਆਇਆ ਫਿਰ ਰਗੜਦਾ, ਤੇ ਉਹ ਕਹਾਣੀ ਜਿਹੜੀ ਆ ਉਹ ਸਾਰੇ ਜਿਹੜੇ ਰਾਗੀ ਢਾਡੀ ਕਵਿਸ਼ਰ ਆ ਜਦੋਂ ਉਹਨੂੰ ਗਾਉਂਦੇ ਆ ਤੇ ਸਾਨੂੰ ਸਾਡੇ ਸੂਰਮਿਆਂ ਦੇ ਇਹਨਾਂ ਕਾਰਨਾਮਿਆਂ ਤੇ ਫਖਰ ਮਹਿਸੂਸ ਹੁੰਦਾ। ਤੇ ਹਰ ਸਾਲ ਬੜੀ ਵੱਡੀ ਗਿਣਤੀ ਦੇ ਵਿੱਚ ਉੱਥੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰ ਆ ਜਿਹੜੇ, ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ। ਇਸ ਵਾਰ ਵੀ ਬਹੁਤ ਸਾਰੇ ਪਰਿਵਾਰ ਉੱਥੇ ਪਹੁੰਚੇ ਹੋਏ ਸੀ। ਅਚੇਚੇ ਤੌਰ ਦੇ ਉੱਤੇ ਜਿਵੇਂ ਕਿ ਮੇਰੀ ਸਾਡੀ ਇਹ ਸਾਰਿਆਂ ਦੀ ਰੀਝ ਸੀ, ਉੱਥੇ ਸ਼ਹੀਦ ਭਾਈ ਬਲਦੀਪ ਸਿੰਘ ਫੂਲ, ਜਿਹੜਾ ਕਿ ਖਾਲਿਸਤਾਨੀ ਸੰਘਰਸ਼ ਵਿੱਚ ਇੱਕ ਇਹੋ ਜਿਹਾ ਜੁਝਾਰੂ ਸਿੰਘ ਜਿਹਦਾ ਜਨਮ ਬੇਸ਼ੱਕ ਪੰਡਤਾਂ ਦੇ ਘਰੇ ਹੋਇਆ, ਸ਼ਰਮੇ ਸੀਗੇ ਇਹ ਪਰਿਵਾਰਕ ਤੌਰ ਤੇ, ਸ਼ਰਮੇ ਬ੍ਰਾਹਮਣ ਜਿਨ੍ਹਾਂ ਨੂੰ ਪੰਡਤ ਆਪਾਂ ਕਹਿੰਦੇ ਆ, ਤੇ ਕਾਮਰੇਡੀ ਵਿਚਾਰਧਾਰਾ ਦੇ ਅਸਰ ਹੇਠ ਉਹਦੇ ਵਿਚਾਰ ਬਣ ਗਏ ਜਦੋਂ ਜਵਾਨ ਹੋਇਆ ਸਿੰਘ। ਫਿਰ ਸਿੱਖ ਸੰਘਰਸ਼ ਤੋਂ ਪ੍ਰਭਾਵਿਤ ਹੋ ਕੇ ਉਹ ਖਾੜਕੂ ਸਿੰਘਾਂ ਦੇ ਵਿੱਚ ਆ ਕੇ ਬੱਬਰ ਖਾਲਸਾ ਦੇ ਚੋਟੀ ਦੇ ਜੁਝਾਰੂਆਂ ਦੇ ਵਿੱਚ, ਜਰਨੈਲਾਂ ਦੇ ਵਿੱਚ ਉਹਦੀ ਗਿਣਤੀ ਜਿਹੜੀ ਆ ਹੁੰਦੀ ਸੀ। ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਉੱਥੇ ਪਹੁੰਚੇ। ਇਵੇਂ ਹੀ ਜਿਹੜਾ ਸੰਗਲਪੁਰੇ ਵਾਲਾ ਸਿੰਘ ਆ ਪ੍ਰਗਟ ਸਿੰਘ, ਜਿਹਦਾ ਸਾਨੂੰ ਇਸ ਗੱਲ ਦਾ ਮਾਣ ਆ ਕਿ ਉਹ ਗੁੱਜਰ ਮੁਸਲਮਾਨ ਪਰਿਵਾਰ ਚੋਂ ਸੀ। ਇਸ ਸੰਘਰਸ਼ ਦੇ ਵਿੱਚ ਜਿਹੜੇ ਗੈਰ ਸਿੱਖ ਪਰਿਵਾਰਾਂ ਦੇ ਸਿੰਘ ਸਿੱਖੀ ਧਾਰਨ ਕਰਕੇ ਸ਼ਹਾਦਤਾਂ ਪਾ ਗਏ ਆ, ਉਹਨਾਂ ਦਾ ਵਿਸ਼ੇਸ਼ ਤੌਰ ਦੇ ਉੱਤੇ ਅਸੀਂ ਜਦੋਂ ਵੀ ਕਿਤੇ ਇਲਾਕੇ 'ਚ ਕੋਈ ਸਭਾ ਸਮਾਗਮ ਹੁੰਦਾ ਤਾਂ ਸਾਨੂੰ ਇਹ ਹੁੰਦਾ ਕਿ ਉਹਨਾਂ ਪਰਿਵਾਰਾਂ ਨੂੰ ਜ਼ਰੂਰ ਸੱਦਿਆ ਜਾਵੇ ਜਿਨ੍ਹਾਂ ਦਾ ਪਿੰਡ ਇਸ ਇਲਾਕੇ 'ਚ ਨੇੜੇ ਪੈਂਦਾ। ਜਿਹੜੇ ਸਿੱਖ ਪਰਿਵਾਰਾਂ ਦੇ ਬੱਚੇ ਸਿੱਖ ਪਰਿਵਾਰਾਂ ਦੇ ਜੰਮੇ ਜਾਏ ਖਾੜਕੂ ਸੰਘਰਸ਼ ਵਿੱਚ, ਖਾਲਿਸਤਾਨੀ ਸੰਘਰਸ਼ ਵਿੱਚ ਸ਼ਹਾਦਤਾਂ ਪਾ ਗਏ, ਉਹਨਾਂ ਤੇ ਤਾਂ ਫਖਰ ਹੈਗਾ ਹੀ ਆ, ਮਾਣ ਹੈਗਾ ਹੀ ਹੈ। ਪਰ ਸਾਨੂੰ ਉਹਨਾਂ ਦਾ ਜ਼ਿਆਦਾ ਪਿਆਰ ਆਉਂਦਾ ਹੈ ਜਿਹੜੇ ਬੇਸ਼ੱਕ ਸਿੱਖ ਪਰਿਵਾਰਾਂ 'ਚ ਨਹੀਂ ਜੰਮੇ, ਪਰ ਉਹਨਾਂ ਨੇ ਜਦੋਂ ਸਮਝ ਲਿਆ ਕਿ ਜਿਹੜੀ ਇਹ ਜੰਗ ਵਾ ਇਹ ਪੰਥ ਅਤੇ ਪੰਜਾਬ ਦੀ ਜੰਗ ਤਾਂ ਹੈ, ਪਰ ਇਹ ਸਾਡੇ ਲਈ ਲੜਨੀ ਬੜੀ ਜ਼ਰੂਰੀ ਹੈ। ਜੇਕਰ ਕੋਈ ਆਪਦੇ ਧਰਮ 'ਚ ਪਰਪੱਕ ਰਹਿ ਕੇ ਇਸ ਸੰਘਰਸ਼ ਦਾ ਹਿੱਸਾ ਬਣਦਾ ਤਾਂ ਵੀ ਕੋਈ ਮਾੜੀ ਗੱਲ ਨਹੀਂ ਸੀ, ਵਧੀਆ ਸੀ। ਪਰ ਉਹਨਾਂ ਨੇ ਸਿੰਘ ਸੱਜ ਕੇ, ਜਿਵੇਂ ਭਾਈ ਬਸ਼ੀਰ ਮੁਹੰਮਦ ਜਿਹੜਾ ਭੰਮੇ ਕਲਾ ਵਾਲਾ, ਉਹਨੇ ਭਾਈ ਲਛਮਣ ਸਿੰਘ ਬੱਬਰ ਸਿੰਘ ਸੱਜ ਕੇ ਆਪਦਾ ਨਾਂ ਰੱਖਿਆ। ਤੇ ਇਵੇਂ ਹੀ ਹੋਰ ਬਹੁਤ ਸਾਰੇ ਜਿਹੜੇ ਗੈਰ ਸਿੱਖ ਪਰਿਵਾਰਾਂ ਚੋਂ ਸਿੰਘ ਸਜੇ। ਅੱਜ ਬੜਾ ਚੰਗਾ ਲੱਗਿਆ ਜਦੋਂ ਉੱਥੇ ਭਾਈ ਬਲਦੀਪ ਸਿੰਘ ਫੂਲ ਦਾ ਪਰਿਵਾਰ ਤੇ ਹੋਰ ਇਹੋ ਜਿਹੇ ਕਈ ਪਰਿਵਾਰਾਂ ਨੂੰ ਅਸੀਂ ਮਾਨ ਸਨਮਾਨ ਜਿਹੜਾ ਕੌਮ ਵੱਲੋਂ, ਖਾਲਸਾ ਪੰਥ ਵੱਲੋਂ ਦਿੱਤਾ। ਤੇ ਜਿਹੜੇ ਉੱਥੇ ਬੁਲਾਰੇ ਸਾਡੇ ਭਰਾ ਪਹੁੰਚੇ, ਉਹਨਾਂ ਚੋਂ ਭਾਈ ਲਾਲ ਸਿੰਘ, ਜਿਹੜੇ 1992 ਦੇ ਵਿੱਚ, ਜਿਨ੍ਹਾਂ ਦਿਨਾਂ ਦੇ ਵਿੱਚ ਇਹ ਖਬਰ ਅਖਬਾਰਾਂ 'ਚ ਅਸੀਂ ਪੜ੍ਹ ਰਹੇ ਸੀ ਕਿ ਲੁਧਿਆਣੇ ਦੇ ਵਿੱਚ ਮੁਖਬਰੀ ਹੋ ਜਾਣ ਤੋਂ ਬਾਅਦ ਮਾਡਲ ਟਾਊਨ ਦੇ ਵਿੱਚ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਿਹੜੇ ਆ ਉਹ ਸ਼ਹੀਦ ਹੋ ਗਏ ਆ। ਉਹਨਾਂ ਦਿਨਾਂ ਦੇ ਵਿੱਚ ਹੀ ਭਾਈ ਲਾਲ ਸਿੰਘ ਅਕਾਲਗੜ੍ਹ ਅਹਿਮਦਾਬਾਦ ਵਿੱਚ, ਗੁਜਰਾਤ ਦੇ ਵਿੱਚ, ਉੱਥੇ ਉਹਨਾਂ ਦੀ ਗ੍ਰਿਫਤਾਰੀ ਹੋ। 1992 ਤੋਂ 2021 ਆ ਗਿਆ। ਇਸ ਦਰਮਿਆਨ ਜਦੋਂ ਉਹਨਾਂ ਨੂੰ ਸਜ਼ਾਵਾਂ ਸੁਣਾ ਦਿੱਤੀਆਂ, ਉਮਰ ਕੈਦ ਹੋ ਗਈ,
ਤਾਂ ਭਾਈ ਲਾਲ ਸਿੰਘ ਜਦੋਂ ਛੁੱਟੀ ਵੀ ਆਉਂਦੇ ਰਹੇ ਤਾਂ ਵੀ ਉਹ ਕਿਸੇ ਸਮਾਗਮ ਵਿੱਚ ਨਹੀਂ ਸੀ ਜਾ ਸਕਦੇ ਹੁੰਦੇ, ਕਿਉਂਕਿ ਜਿਹੜਾ ਸਰਕਾਰੀ ਤੌਰ ਤੇ ਬੜੀਆਂ ਬੰਦਸ਼ਾਂ ਸੀ। ਔਰ ਅੱਜ ਬੜਾ ਪਹਿਲੀ ਵਾਰ ਜਾਣੀ ਕਿ ਮੌਕਾ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਖੁਝਾਇਆ ਨਹੀਂ। ਅਸੀਂ ਸਾਰੇ ਉੱਥੇ ਭਾਈ ਨਾਰਾਇਣ ਸਿੰਘ ਚੌੜਾ, ਭਾਈ ਮਨਧੀਰ ਸਿੰਘ ਤੇ ਰਾਡੂ ਵਾਲੀ ਕਿਡਨੈਪਿੰਗ ਦੇ ਵਿੱਚ ਜਿਹਨੇ ਇੱਕ ਬੜਾ ਜ਼ਿੰਮੇਵਾਰ ਜਿਹੜਾ ਰੋਲ ਆ ਨਿਭਾਇਆ ਸੀ, ਭਾਈ ਮਨਜਿੰਦਰ ਸਿੰਘ ਈਸੀ ਤੇ ਹੋਰ ਜਿਹੜੇ ਜੁਝਾਰੂ ਸਫਾਂ ਦੇ ਵਿੱਚ ਭਾਈ ਸਰਬਜੀਤ ਸਿੰਘ ਅਲਾਲ ਵਰਗੇ, ਇਹ ਸਾਰੇ ਜਿਹੜੇ ਸਿੰਘ ਸੀਗੇ ਉੱਥੇ ਪਹੁੰਚੇ ਸੀ। ਤੇ ਸਾਨੂੰ ਬੜਾ ਚੰਗਾ ਲੱਗਿਆ ਕਿ ਸਾਡੇ ਵਿਚਕਾਰ ਭਾਈ ਲਾਲ ਸਿੰਘ ਅਕਾਲਗੜ੍ਹ ਵੀ ਅੱਜ ਪਹੁੰਚੇ ਹੋਏ ਨੇ। ਤਾਂ ਭਾਈ ਲਾਲ ਸਿੰਘ ਅਕਾਲਗੜ੍ਹ ਜਿਹੜੇ ਆ ਉਹਨਾਂ ਬਾਰੇ ਮੈਂ ਇੱਥੇ ਇਹ ਗੱਲ ਦੱਸਦਾ ਚੱਲਾਂ ਕਿ ਜਦੋਂ ਉਹਨਾਂ ਨੂੰ ਫੜਨ ਲਈ, ਗ੍ਰਿਫਤਾਰ ਕਰਨ ਲਈ, ਕਾਬੂ ਕਰਨ ਲਈ ਹੱਥੋਂ ਪਾਈ ਹੋ ਰਹੀ ਸੀ ਤਾਂ ਉੱਥੇ ਉਹਨਾਂ ਨੇ ਸਾਇਨਾਇਡ ਦਾ ਕੈਪਸੂਲ ਜਿਹਨੂੰ ਕਹਿੰਦੇ ਆ ਵੀ ਉਹ ਖਾਣਾ ਚਾਹਿਆ ਤੇ ਜਿਸ ਕਰਕੇ ਉਹਨਾਂ ਦੇ ਜਿਹੜਾ ਜੀਭ ਆ ਉਹ ਥੋੜੀ ਜੀ ਉਹਦੇ ਉੱਤੇ ਅਸਰ ਹੋ ਗਿਆ। ਜਾਨ ਤਾਂ ਉਹਨਾਂ ਦੀ ਬਚ ਗਈ ਪਰ ਉਹਨਾਂ ਦਾ ਜਿਹੜਾ ਬੋਲ ਆ ਉਹ ਥੋੜਾ ਜਿਹਾ ਜੀਭ ਜਿਹੜੀ ਆ ਉਹ ਹੁਣ ਜਿਵੇਂ ਆਪਾਂ ਸਾਫ਼-ਸਾਫ਼ ਬੋਲਦੇ ਆ ਏਦਾਂ ਥੋੜਾ ਜਿਹਾ ਫਰਕ ਪੈ ਗਿਆ। ਤੇ ਬਹੁਤ ਸਾਰੇ ਜਿਹੜੇ ਭਰਾ ਭੈਣ ਉੱਥੇ ਚਾਹੁੰਦੇ ਸੀ ਕਿ ਭਾਈ ਸਾਹਿਬ ਦੇ ਬਚਨ ਜਿਹੜੇ ਆ ਸਟੇਜ ਤੋਂ ਅਸੀਂ ਸੁਣ ਸਕੀਏ, ਪਰ ਭਾਈ ਸਾਹਿਬ ਨੇ ਉੱਥੇ ਭਾਈ ਲਾਲ ਸਿੰਘ ਨੂੰ ਜਦੋਂ ਮੈਂ ਆਖਿਆ ਕਿ ਮੈਂ ਚਾਹੁੰਦਾ ਕਿ ਤੁਸੀਂ ਜ਼ਰੂਰ ਸੰਗਤਾਂ ਦੇ ਰੂਬਰੂ ਗੱਲਬਾਤ ਕਰੋ ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਇਹ ਮੇਰੇ ਲਈ ਮੁਸ਼ਕਲ ਹੈ। ਉਹਦਾ ਗੱਲਬਾਤ ਆਪਾਂ ਬਹਿ ਕੇ ਭਰਾਵਾਂ ਪਿਆਰਾਂ ਸੰਗਤਾਂ ਨਾਲ ਕਰਾਂਗੇ ਤੇ ਤੁਸੀਂ ਇੱਥੇ ਰਹਿਣ ਦਿਓ। ਤੂੰ ਸਰੋ ਪਾਓ ਸਮੁੱਚੇ ਖਾਲਸਾ ਪੰਥ ਵੱਲੋਂ ਸਾਰੇ ਸੰਸਾਰ ਵਿੱਚ ਜਿੱਥੇ ਜਿੱਥੇ ਗੁਰਸਿੱਖ ਪਿਆਰੇ ਬੈਠੇ ਆ ਸਾਰਿਆਂ ਦੀਆਂ ਦਿਲੀ ਭਾਵਨਾਵਾਂ ਦੇ ਰੂਪ ਦੇ ਵਿੱਚ ਅੱਜ ਸਰੋਪਾਓ ਦੀ ਬਖਸ਼ਿਸ਼ ਜਿਹੜੀ ਆ ਉੱਥੇ ਕੀਤੀ ਗਈ। ਇਵੇਂ ਹੀ ਜਿਹੜਾ ਰਬੈਰੋ ਦੇ ਉੱਤੇ ਰੋਮਾਨੀਆ 'ਚ ਅਟੈਕ ਹੋਇਆ ਸੀ ਉਹਦੇ ਵਿੱਚ ਉੱਥੇ ਸਾਡੇ ਸਿੰਘ ਭਾਈ ਜੁਗਰਾਜ ਸਿੰਘ ਸਮਾਲਸਰ ਪਿੰਡ ਆ ਜਿਹੜਾ ਬਾਘੇ ਪੁਰਾਣੇ ਕੋਲ, ਉਹ ਉੱਥੇ ਸ਼ਹੀਦ ਹੋ ਗਏ ਸੀ। ਤੇ ਉਸ ਭਾਈ ਸ਼ਹੀਦ ਭਾਈ ਜੁਗਰਾਜ ਸਿੰਘ ਦੇ ਸਤਿਕਾਰਯੋਗ ਮਾਤਾ ਜੀ ਬੀਬੀ ਰਣਜੀਤ ਕੌਰ ਜਿਹੜੇ ਆ ਉਹਨਾਂ ਨੂੰ ਉੱਥੇ ਤੇ ਹੋਰ ਇਹੋ ਜਿਹੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਨੂੰ ਅਸੀਂ ਜਦੋਂ ਉੱਥੇ ਦੇਖਦੇ ਹਾਂ ਹਰ ਸਾਲ ਤਾਂ ਬੜਾ ਚੰਗਾ ਲੱਗਦਾ। ਖਾਸ ਤੌਰ ਤੇ ਜਦੋਂ ਵੀ ਭੈਣ ਜਿਹੜੇ ਭਾਈ ਡਾਕਟਰ ਪ੍ਰੀਤਮ ਸਿੰਘ ਜਿਹੜੇ ਦੁਲਮਾ ਵਾਲੇ ਸਿੱਖੋਂ ਜਿਹੜੇ ਆਪਣੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਬਾਬਾ ਭਾਈ ਬੁੱਧ ਸਿੰਘ ਵਾਲਾ ਤੋਂ ਬਾਅਦ ਚ ਜਿਨ੍ਹਾਂ ਨੂੰ ਜਥੇਦਾਰੀ ਜਿਹੜੀ ਸੇਵਾ ਸੀਗੀ ਉਹ ਮਿਲੀ ਸੀ, ਉਹਨਾਂ ਦਾ ਪਰਿਵਾਰ ਤਿੰਨੇ ਚਾਰੇ ਭੈਣਾਂ ਕਈ ਵਾਰੀ ਆ ਜਾਂਦੀਆਂ ਜਦੋਂ ਬਾਹਰੋਂ ਆਉਂਦੇ ਆ ਇੱਥੇ। ਤੇ ਹੋਰ ਇਸ ਸਮਾਗਮ ਦੇ ਵਿੱਚ ਮਾਲਵੇ ਮਾਝੇ ਦੇ ਵਿੱਚ ਬਹੁਤ ਸਾਰੇ ਸਮਾਗਮ ਹੁੰਦੇ ਆ। ਇੱਥੇ ਭਾਈ ਸੁਖਦੇਵ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਜਿਹੜਾ 9 ਅਗਸਤ ਨੂੰ ਮਨਾਉਂਦੇ ਆ ਤੇ ਹਰ ਸਾਲ ਫਰਵਰੀ ਦੇ ਮਹੀਨੇ ਦੇ ਵਿੱਚ ਬਾਬਾ ਮਾਨੋ ਚਾਹਲ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਆ। ਹੋਰ ਵੀ ਬਹੁਤ ਸਮਾਗਮ ਜਿਹੜੇ ਆ ਸਿੱਖ ਸੰਘਰਸ਼ ਨਾਲ, ਖਾੜਕੂ ਸੰਘਰਸ਼ ਨਾਲ ਸੰਬੰਧਿਤ ਜਿਹੜੇ ਆ ਉਹ ਮਨਾਉਂਦੇ ਆ। ਤੇ ਉੱਥੇ ਫਿਰ ਜਦੋਂ ਜਾਈਦਾ ਸਿੱਖ ਕੌਮ ਦੇ ਸੰਘਰਸ਼ ਦੇ ਉਹਨਾਂ ਯੋਧਿਆਂ ਦੀਆਂ ਗੱਲਾਂ ਬਾਤਾਂ ਕਰਦੇ ਕਰਾਉਂਦੇ ਆ, ਬੜਾ ਚੰਗਾ ਲੱਗਦਾ। ਇਹ ਇਤਿਹਾਸ ਬਾਰੇ ਨਵੀਂ ਪਨੀਰੀ ਨੂੰ ਦੱਸਦੇ ਆ। ਮਾਲਵੇ ਦੇ ਵਿੱਚ ਇਸ ਤਰੀਕੇ ਦਾ ਰੁਝਾਨ ਨਹੀਂ ਬਣ ਪਾਇਆ। ਉੱਥੇ ਬਹੁਤੀ ਜਿਹੜੀ ਸੰਗਤ ਆ ਉਹਨਾਂ ਲਈ ਇਹੀ ਇੱਕ ਦਿਨ ਹੁੰਦਾ। ਸੋ ਚੰਡੀਗੜ੍ਹ ਤੋਂ, ਪਟਿਆਲੇ ਤੋਂ, ਅਬੋਹਰ, ਫਾਜ਼ਿਲਕਾ ਤੱਕ ਤੋਂ ਸਾਰੇ ਇਸ ਫਰੀਦਕੋਟ ਵਾਲੀ ਸਾਰੀ, ਫਿਰੋਜ਼ਪੁਰ ਵਾਲੀ ਸਾਰੀ, ਇਸ ਬੈਲਟ 'ਚ ਲੁਧਿਆਣੇ ਤੱਕ ਦੇ, ਰੋਪੜ ਤੱਕ ਦੇ, ਇਹ ਸਾਰੇ ਇਲਾਕੇ ਦੇ ਜਿੰਨੇ ਸਿੱਖ ਸੰਘਰਸ਼ ਨਾਲ ਸੰਬੰਧਿਤ ਪਰਿਵਾਰ ਨੇ, ਖਾੜਕੂ ਸਿੰਘਾਂ ਦੇ ਸੰਬੰਧਿਤ ਪਰਿਵਾਰ ਨੇ, ਉਹ ਫਿਰ ਇੱਥੇ ਪਹੁੰਚਦੇ ਆ। ਤੇ ਭਾਈ ਕੁਲਵੰਤ ਸਿੰਘ ਜੀ ਜਿਹੜੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਨਜ਼ਦੀਕੀ ਸਾਥੀ ਰਹੇ, ਜਿਨ੍ਹਾਂ ਦੇ ਬੇਟੇ ਅਵਤਾਰ ਸਿੰਘ ਖੰਡਾ ਬੜੇ ਸਰਗਰਮ ਨੇ ਇੰਗਲੈਂਡ ਦੇ ਵਿੱਚ, ਉਹਨਾਂ ਦਾ ਪਰਿਵਾਰ, ਉਹਨਾਂ ਦੇ ਭਾਈ ਖੰਡਾ ਦੇ ਮਾਤਾ ਜੀ, ਤੇ ਇਵੇਂ ਹੀ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਭਾਈ ਜਿਹੜੇ ਮਨੋਹਰ ਸਿੰਘ ਧੀਰਾ ਤੇ ਭਾਈ ਦਰਸ਼ਨ ਸਿੰਘ ਬਿੱਲਾ ਤਖਾਣਬੱਧ ਵਾਲੇ, ਇਹ ਸਾਰੇ ਸ਼ਹੀਦ ਪਰਿਵਾਰ ਜਿਹੜੇ ਆ ਅੱਜ ਵੀ ਉਹਨਾਂ ਦੇ ਜਿਹੜੇ ਮੈਂਬਰ ਸੀਗੇ ਉੱਥੇ ਪਹੁੰਚੇ ਹੋਏ ਸੀਗੇ। ਸਟੇਜ ਦੇ ਉੱਤੋਂ ਜਿੱਥੇ ਸਿੱਖ ਸੰਘਰਸ਼ ਦੀਆਂ ਬਾਤਾਂ ਪੈਂਦੀਆਂ ਰਹੀਆਂ, ਨਾਲ ਦੀ ਨਾਲ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਉਹਦੀ ਵੀ ਗੱਲ ਹੋਈ
कि बेशक बड़े माड़े हालात उत्थे जिहड़ी लीडरशिप आ वो पैदा कर रही है। वो बेसमझी दे विचों लीडरशिप जिहड़ी आ उत्थे इहो जिहियां हरकतां कर रही है जिहदे नाल संघर्ष दे विच हिस्सा पाउण वाले बहुत सारे सिखां नूं समस्यावां आ रही हैं। मानसिक तौर ते उत्ते बड़ी औख महसूस हो रही है। पर सारे बुलारियां ने इस गल ते जोर दिता कि जो मर्जी है सानू सारियां नूं ये जिम्मेवारी आपदी समझनी चाहिदी है कि इतिहास विच ये जिक्र नहीं होना चाहिए। अगले तो चाहुंदे आ भी इहो जिहा मौका जिहा बना दईए कि ये तुर गए जी घरां नूं। आपां सारे इस चीज़ नूं मन्नीए कि साडा फर्ज आ ते आपां इस संघर्ष का किसानी संघर्ष का जिहड़ा हैगा पूरी जिम्मेवारी नाल हिस्सा जिहड़ा ओह बने रही। बहुत सारे इहो जिहे सज्जन जिहड़े किसान संघर्ष दे विच उत्थे दिल्ली हाज़रियां भरदे भराउंदे रहे आ ਉਹ ਅੱਜ ਇਸ शहीदी समागम ਵਿੱਚ ਪਹੁੰਚੇ ਹੋਏ ਸੀ। कई विचार चर्चावां ਜਿਹੜੀਆਂ ਨੇ ਉੱਥੇ ਵੱਖਰੇ ਤੌਰ ਤੇ ਹੁੰਦੀਆਂ ਰਹੀਆਂ ਨੇ ਤੇ ਇਵੇਂ ਹੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਸਿੱਖ ਸੰਘਰਸ਼ ਨਾਲ ਸੰਬੰਧਿਤ ਸ਼ਖਸੀਅਤਾਂ ਦੇ ਕਿਰਦਾਰ ਕੁਸ਼ੀ ਦੀ ਇੱਕ ਖੇਡ ਚੱਲ ਪਈ ਹੈ। ਇਹਦੀ ਵੀ ਅੱਜ ਇਸ ਸੰਘਰਸ਼ ਸ਼ਹੀਦੀ ਸਮਾਗਮ ਦੌਰਾਨ ਚਰਚਾ ਹੁੰਦੀ ਰਹੀ। ਬੜੀ ਦੁੱਖ ਦੀ ਗੱਲ ਹੈ ਕਿ ਜਿਵੇਂ ਖਾੜਕੂ ਸੰਘਰਸ਼ ਦੇ ਦਿਨਾਂ ਵਿੱਚ ਵੀ ਕੋਈ ਬੇਨਾਮੀ ਜੇ ਪਰਚੇ ਕੱਢੇ ਜਾਂਦੇ ਸੀ ਜਿਨ੍ਹਾਂ ਦੇ ਵਿੱਚ ਖਾੜਕੂ ਯੋਧਿਆਂ ਨੂੰ ਖਾਲਿਸਤਾਨੀ ਸੂਰਮਿਆਂ ਨੂੰ ਬਦਨਾਮ ਕਰਨ ਲਈ ਉਹਨਾਂ ਦਾ ਅਕਸ ਖਰਾਬ ਕਰਨ ਦੇ ਲਈ ਮਨੋਕਲਪਤ ਗੱਲਾਂ ਜਾਂ ਕਈ ਵਾਰੀ ਨਿੱਕੀ ਮੋਟੀ ਗੱਲ ਨੂੰ ਵੱਡੀ ਸਾਰੀ ਬਣਾ ਕੇ ਇਹ ਸਾਰਾ ਕੁਝ ਉਹਨਾਂ ਦਿਨਾਂ 'ਚ ਸਰਕਾਰੀ ਜਿਹੜੇ ਟਾਊਟ ਕੈਟ ਮੁਖਬਰ ਆ ਉਹ ਕਰਦੇ ਸੀ ਤੇ ਸਿੱਖ ਸੰਘਰਸ਼ ਦੇ ਯੋਧਿਆਂ ਨੂੰ ਖਾਲਿਸਤਾਨੀ ਸੂਰਬੀਰਾਂ ਨੂੰ ਸ਼ਰੇਵਾਰ ਬਾਜ਼ਾਰ ਬੰਗਾਰਨਾ ਜਿਵੇਂ ਸ਼ਿਕਾਰ ਕੱਢੀਦਾ ਹੁੰਦਾ ਉਵੇਂ ਕਈ ਜਿਹੜੇ ਨਕਲੀ ਨਿਹੰਗ ਬਣੇ ਸੀ ਪੂਲੇ ਵਰਗੇ ਕਈ ਇਹੋ ਜਿਹੇ ਸੰਤੋਖੇ ਕੈਟ ਵਰਗੇ ਸੀ ਜਿਹੜੇ ਉਦੋਂ ਇਹੋ ਜਿਹਾ ਮਾਹੌਲ ਬਣਾ ਦਿੰਦੇ ਸੀ ਕਿ ਖਾੜਕੂ ਸਿੰਘਾਂ ਨੂੰ ਮਜਬੂਰ ਕੀਤਾ ਜਾਵੇ ਉਹ ਅਣਖ ਤੇ ਉਹਨਾਂ ਨੂੰ ਇਹੋ ਜਿਹਾ ਬੱਟਾ ਇਹੋ ਜਿਹੀ ਉਹਨਾਂ ਨੂੰ ਚੈਲੰਜ ਕੀਤਾ ਜਾਵੇ ਕਿ ਉਹ ਉਹਨਾਂ ਦੇ ਮਜਬੂਰ ਹੋ ਕੇ ਬਾਹਰ ਆਉਣਾ ਰੜੇ ਮੈਦਾਨ ਵਿੱਚ ਆਉਣਾ ਸੌਖਾ ਹੋ ਜੇ ਤੇ ਫਿਰ ਉੱਥੇ CRP BSF ਤੇ ਪੰਜਾਬ ਪੁਲਿਸ ਦਾ ਘੇਰਾ ਪਵਾ ਕੇ ਇਹਨਾਂ ਦੇ ਸਿੰਘਾਂ ਦੇ ਜਿਹੜੇ ਆ ਉਹ ਸ਼ਹੀਦ ਕੀਤੇ ਜਾਣ। ਇਸ ਤਰੀਕੇ ਦੀਆਂ ਪਲੈਨਿੰਗਾਂ ਜਿਵੇਂ ਉਦੋਂ ਕੀਤੀਆਂ ਜਾਂਦੀਆਂ ਸੀ ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇਹ ਖੇਡ ਚੱਲ ਪਈ ਹੈ। ਜਿਸ ਤਰੀਕੇ ਦੇ ਜਿਹੜੇ ਰੁਝਾਨ ਸੋਸ਼ਲ ਮੀਡੀਆ ਤੇ ਨੌਜਵਾਨਾਂ ਦੇ ਵਿੱਚ ਦੇਖੇ ਜਾ ਰਹੇ ਆ ਇੰਨੀ ਜ਼ਿਆਦਾ ਨਾਵਾਚਕਤਾ ਨੈਗੇਟਿਵਿਟੀ ਦਾ ਰੁਝਾਨ ਇੰਨਾ ਜ਼ਿਆਦਾ ਹੈ ਕਿ ਕੋਈ ਵੀ ਮਾੜੀ ਚੰਗੀ ਗੱਲ ਕਿਸੇ ਬਾਰੇ ਲਿਖ ਕੇ ਪਾ ਦਿਓ ਚੰਗੀ ਗੱਲ ਤਾਂ ਘੱਟ ਫੈਲਦੀ ਆ ਜੇ ਕਿਸੇ ਸ਼ਹੀਦ ਹੋਏ ਸਿੰਘ ਬਾਰੇ ਜਾਂ ਕਿਸੇ ਖਾਲਿਸਤਾਨੀ ਸੰਘਰਸ਼ ਦੇ ਨਾਲ ਸੰਬੰਧਿਤ ਕਿਸੇ ਹੋਰ ਜਿਉਂਦੇ ਜੇਲ੍ਹ ਚੋਂ ਛੁੱਟੀ ਆਏ ਬਾਰੇ ਜਾਂ ਆਪਦੀ ਕੈਦ ਕੱਟ ਕੇ ਘਰ ਬੈਠੇ ਸਿੰਘ ਬਾਰੇ ਕੋਈ ਚੰਗੀ ਗੱਲ ਲਿਖੀਏ ਉਹ ਤਾਂ ਘੱਟ ਜਿਹੜੀ ਆ ਉਹ ਪ੍ਰਚਲਿਤ ਹੁੰਦੀ ਹੈ ਪਰ ਜਿਹੜੀ ਨਾਵਾਚਕ ਗੱਲ ਆ ਉਹ ਬੜੀ ਮਿੰਟੋ ਮਿੰਟੀ ਸਾਰੇ ਪਾਸੇ ਫੈਲ ਜਾਂਦੀ ਹੈ। ਤੇ ਕਈ ਜਿਹੜੇ ਚੈਨਲ ਨੇ YouTube ਚੈਨਲ ਇਹਨਾਂ ਬਾਰੇ ਮੈਂ ਅਕਸਰ ਗੱਲ ਕਰਦਾ ਰਹਿੰਦਾ ਅੱਜ ਵੀ ਉੱਥੇ ਅਸੀਂ ਇਹ ਗੱਲਾਂ ਕਰਦੇ ਸੀਗੇ ਵੀ ਇਹ ਲੋਕ ਜਦੋਂ ਚਰਚਾ ਕਰਨ ਆਉਂਦੇ ਹੈ ਉਦੋਂ ਨਹੀਂ ਦੇਖਦੇ ਕਹਿੰਦੇ ਸਰ ਉਦੋਂ ਨਹੀਂ ਇਹੋ ਜਿਹੀ ਕੋਈ ਗੱਲ ਕਹਿੰਦੇ ਪਰ ਬਾਅਦ ਵਿੱਚ ਜਿਹੜੇ YouTube ਚੈਨਲਾਂ ਵਾਲੇ ਨੇ ਉਹ ਸ਼ਰਾਰਤ ਕਰਦੇ ਆ ਉਹ ਜਾਣ ਬੁੱਝ ਕੇ ਲੋਕਾਂ ਨੂੰ ਉਕਸਾਉਣ ਦੇ ਲਈ ਆਪਦੇ ਉਸ ਇੰਟਰਵਿਊ ਦਾ ਹੈਡਿੰਗ ਇਹੋ ਜਿਹਾ ਨਾਵਾਚਕ ਕੱਢਦੇ ਆ ਪੁੱਠਾ ਕੱਢਦੇ ਆ ਕਿ ਇੰਟਰਵਿਊ ਦੇਣ ਵਾਲਾ ਸਪਸ਼ਟੀਕਰਨ ਦਿੰਦਾ ਹੀ ਮਰ ਜਾਂਦਾ ਕਿ ਮੇਰੀ ਗੱਲ ਤਾਂ ਪੂਰੀ ਸੁਣ ਲੈਂਦੇ ਪਰ ਉਸ ਗੱਲ ਨੂੰ ਕੋਈ ਸੁਣਦਾ ਕਰਦਾ ਨਹੀਂ। ਇੰਨਾ ਕੁ ਜ਼ਿਆਦਾ ਕੁਫਰ ਤੋਲਿਆ ਜਾਂਦਾ ਕਿਰਦਾਰ ਕੁਸ਼ੀ ਕੀਤੀ ਜਾਂਦੀ ਆ ਕਰੈਕਟਰ ਅਸੈਸੀਨੇਸ਼ਨ ਕੀਤਾ ਜਾਂਦਾ ਹੈ ਕਿ ਉਹ ਬੰਦਾ ਬੇਬਸ ਤੇ ਲਾਚਾਰ ਹੋ ਕੇ ਜਿਵੇਂ ਉਹਨੂੰ ਘਰੇ ਧੱਕਣਾ ਹੋਵੇ ਕਿ ਤੂੰ ਕੌਮ ਦੀ ਗੱਲ ਕਿਵੇਂ ਕੀਤੀ। ਇਹਦੇ ਵਿੱਚ ਮੈਂ ਦੋ ਗੱਲਾਂ ਇੱਥੇ ਸਾਂਝੀਆਂ ਕਰਨੀਆਂ ਚਾਹੁੰਦਾ। ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਕੋਈ ਵੀ ਸਮਾਜ ਵਿੱਚ ਵਿਚਰਦਾ ਐਕਟਿਵਿਸਟ ਬੰਦਾ ਹੈ ਉਹਦੇ ਤੋਂ ਇਹ ਆਸ ਕਰਨੀ ਕਿ ਉਹ 100% ਸਾਰੀ ਦੀ ਸਾਰੀ ਗੱਲ ਸਾਡੇ ਨਜ਼ਰੀਏ ਅਨੁਸਾਰ ਮਿਲਦੀ ਹੋਈ ਕਰੇ ਇਹ ਨਾਮੁਮਕਿਨ ਹੈ। ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿਸੇ ਸਰੋਤੇ ਨੂੰ ਕਿਸੇ ਬੁਲਾਰੇ ਦੀਆਂ ਸਾਰੀਆਂ ਚੰਗੀਆਂ ਨਹੀਂ ਲੱਗਦੀਆਂ। ਦੂਜੀ ਜਿਹੜੀ ਗੱਲ ਹੈ ਬੁਲਾਰਿਆਂ ਤੋਂ ਬੋਲਦੇ ਵਕਤ ਇੰਟਰਵਿਊ ਦੇਣ ਵਾਲਿਆਂ ਤੋਂ ਇੰਟਰਵਿਊ ਦਿੰਦੇ ਵਕਤ
ਜਾਂ YouTube ਚੈਨਲਾਂ ਦੇ ਉੱਤੇ ਪ੍ਰੋਗਰਾਮ ਦਿੰਦੇ ਵਕਤ ਕਿਸੇ ਬੰਦੇ ਤੋਂ ਕਿਸੇ ਤੱਥ ਦੀ ਗੜਬੜ ਹੋ ਜਾਣੀ ਜਾਂ ਕੋਈ ਇਹੋ ਜਿਹੀ ਗੱਲ ਅਗੜ ਪਿੱਛੜ ਹੋ ਜਾਣੀ ਜਾਂ ਕੋਈ ਕਚਿਆਈ ਸਿਧਾਂਤ ਦੀ ਕੋਈ ਗੱਲ ਇਹੋ ਜਿਹੀ ਰਹਿ ਜਾਣੀ, ਇਹ ਇੱਕ ਮੰਨ ਲੈਣੀ ਚਾਹੀਦੀ ਆ ਗੱਲ ਕਿ ਹਰੇਕ ਬੰਦੇ 'ਚ ਘਾਟ ਹੁੰਦੀ ਆ, ਔਗਣ ਹੁੰਦੇ ਆ, ਕਮਜ਼ੋਰੀਆਂ ਹੁੰਦੀਆਂ ਨੇ। ਪਰ ਕਿਸੇ ਬੰਦੇ ਦੀ ਇੱਕ ਅੱਧੀ ਗੜਬੜ ਕਰਕੇ ਉਹਨੂੰ ਪੰਥ ਦਾ ਗਦਾਰ ਤੇ ਦੁਸ਼ਮਣ ਘੋਸ਼ਿਤ ਕਰ ਦੇਣਾ, ਇਹ ਕੋਈ ਦੁਨਿਆਈ ਵਾਲੀ ਗੱਲ ਨਹੀਂ। ਮੈਂ ਪਿਛਲੇ ਦੌਰ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਕੈਸਟਾਂ, ਬਹੁਤ ਸਾਰੇ ਇਹੋ ਜਿਹੇ ਬਿਆਨ, ਬਹੁਤ ਸਾਰੀਆਂ ਇਹੋ ਜਿਹੀਆਂ ਕਿਤਾਬਾਂ ਵਿੱਚੋਂ ਮਾਰਕ ਕੀਤੀਆਂ ਗੱਲਾਂ ਜਿਹੜੀਆਂ ਨਾਮਵਰ ਸਾਡੇ ਗੁਰਸਿੱਖ ਭਰਾਵਾਂ ਨੇ, ਉਹਨਾਂ ਨੇ ਕਿਸੇ ਗੜਬੜ 'ਚ, ਕਿਸੇ ਭਰਮ ਭੁਲੇਖੇ 'ਚ ਗਲਤ ਲਿਖਤੀ ਹੈ। ਹੋਰ ਕਿਸੇ ਵਿਦਵਾਨ ਤੋਂ ਜਾਂ ਸਿੱਖ ਇਤਿਹਾਸ ਦੇ ਨਜ਼ਰੀਏ ਤੋਂ ਉਹ ਗੱਲ ਠੀਕ ਨਹੀਂ ਸੀ। ਕਿਸੇ ਇਹੋ ਜਿਹੀ ਗੱਲ ਨੂੰ ਲਿਖਣ ਬੋਲਣ ਵਾਲੇ ਬੰਦੇ ਨੂੰ ਜੇ ਅਸੀਂ ਕਹੀਏ ਵੀ ਹੁਣ ਉਹ ਗਦਾਰ ਹੋ ਗਿਆ, ਮਿੰਟੋ ਮਿੰਟੀ ਉਹਨੂੰ ਟੈਗ ਦੇ ਦਈਏ, ਸਰਟੀਫਿਕੇਟ ਦੇ ਦਈਏ, ਇਹ ਕੋਈ ਚੰਗਿਆਈ ਵਾਲੀ ਗੱਲ ਨਹੀਂ। ਅਸੀਂ ਆਪਦੀ ਕੌਮ ਦੇ ਉਹਨਾਂ ਸਾਰੇ ਗੁਰਸਿੱਖ ਭਰਾਵਾਂ ਦਾ ਜਿਸ ਤਰੀਕੇ ਨਾਲ ਕਰੈਕਟਰ ਅਸਾਸੀਨੇਸ਼ਨ ਕਰ ਰਹੇ ਆ, ਜਿਹੜੇ ਕੌਮ ਦੇ ਪੱਖ ਨੂੰ ਪੇਸ਼ ਕਰਦੇ ਕਰਾਉਂਦੇ ਆ, 2 ਸਾਲ ਜੇਕਰ ਇਉਂ ਚੱਲਦਾ ਰਹੇ ਤਾਂ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਇਸ ਵੇਲੇ ਐਕਟਿਵ ਸਿੱਖ ਨੇ ਉਹਨਾਂ ਚੋਂ ਕੋਈ ਬਿਰਲਾ ਹੀ ਬਚਿਆ ਹੋਊ ਜਿਹਨੂੰ ਅਸੀਂ ਭੰਡਿਆ ਨਾ ਹੋਵੇ, ਜਿਹਨੂੰ ਅਸੀਂ ਨਿੰਦਿਆ ਨਾ ਹੋਵੇ। ਜਦੋਂ ਅਸੀਂ 14-15 ਸਾਲ ਦੇ ਸੀ, ਜਿਹੜੇ ਉਸ ਵੇਲੇ ਸਿੰਘ ਸੂਰਮੇ ਸੀ, ਜਿਨ੍ਹਾਂ ਦੀਆਂ ਫੋਟੋਆਂ ਅਖਬਾਰਾਂ 'ਚ ਦੇਖ ਕੇ, ਸ਼ਹੀਦ ਹੋਏ ਸਿੰਘਾਂ ਦੇ ਸਰੂਪ ਦੇਖ ਕੇ ਸਾਨੂੰ ਚਾਅ ਆਉਂਦਾ ਸੀ ਕਿ ਅਸੀਂ ਵੀ ਇਹਨਾਂ ਵਰਗੇ ਦਸਤਾਰੇ ਸਜਾਈਏ, ਇਹਨਾਂ ਵਰਗੇ ਲੀੜੇ ਕੱਪੜੇ, ਲੋਈਆਂ ਕਾਲੀਆਂ ਲਈਏ, ਡੱਬੀਆਂ ਵਾਲੇ ਖੇਸ ਲਈਏ, ਜਾਂ ਉਹ ਜੋ ਪਹਿਰਾਵਾ ਪਹਿਨਦੇ ਆ ਜਾਂ ਜਿਹੋ ਜਿਹੀਆਂ ਉਹ ਗੱਲਾਂ ਕਰਦੇ ਆ ਉਦਾਂ ਦੇ ਬਣੀਏ। ਸਾਡੇ ਉਹ ਨਾਇਕ ਸੀ ਉਸ ਵੇਲੇ ਦੇ। ਮੇਰੇ ਵਰਗੇ, ਮੇਰੀ ਉਮਰ ਦੇ, ਜਿਨ੍ਹਾਂ ਦੀ ਉਮਰ ਮੇਰੇ ਜਿੰਨੀ ਸੀ, ਮੇਰੇ ਹਮ ਉਮਰ ਸੀ, ਉਹ ਸਾਰਿਆਂ ਦੇ ਮਨਾਂ ਦੇ ਵਿੱਚ ਉਹਨਾਂ ਸ਼ਹੀਦਾਂ, ਉਹਨਾਂ ਸੂਰਮਿਆਂ ਦਾ, ਉਹਨਾਂ ਯੋਧਿਆਂ ਦਾ ਬੜਾ ਅਦਬ ਸਤਿਕਾਰ ਸੀ। ਤੇ ਸਾਡੇ ਉਸ ਅਦਬ ਸਤਿਕਾਰ ਨੇ ਹੀ ਸਾਨੂੰ ਸਿੱਖ ਸੰਘਰਸ਼ ਦੇ ਵਾਲੇ ਪਾਸੇ ਭੁਗਤਾ ਦਿੱਤਾ। ਤੇ ਅਸੀਂ ਉਸ ਵੇਲੇ ਦੇ ਹੀਰੋ ਜਿਹੜੇ ਸੀ, ਉਸ ਵੇਲੇ ਦੇ ਨਾਇਕ ਜਿਹੜੇ ਸੀ, ਜਿਵੇਂ ਉਹਨਾਂ ਤੋਂ ਪ੍ਰਭਾਵਿਤ ਹੋਏ, ਅਸੀਂ ਅੱਜ ਜਾਣਦੇ ਹਾਂ ਕਿ ਜਿਨ੍ਹਾਂ ਨੂੰ ਅਸੀਂ ਆਪਦੇ ਹੀਰੋ ਨਾਇਕ ਉਹ ਮੰਨਿਆ ਤੇ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਖਾਲਿਸਤਾਨੀ ਸੰਘਰਸ਼ ਦਾ, ਖਾੜਕੂ ਸੰਘਰਸ਼ ਦਾ ਅਸੀਂ ਪੱਖ ਲੈਣ ਵਾਲੇ ਬਣ ਗਏ, ਉਹਨਾਂ ਦੇ ਜੀਵਨ ਦੇ ਵਿੱਚ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਗੜਬੜਾਂ, ਇਹੋ ਜਿਹੀਆਂ ਗੱਲਾਂ ਹੈਗੀਆਂ ਸੀ ਜਿਹੜੀਆਂ ਜੇ ਅੱਜ ਦੇ ਹਿਸਾਬ ਨਾਲ, ਸੋਸ਼ਲ ਮੀਡੀਆ ਦੇ ਹਿਸਾਬ ਨਾਲ ਜਿਵੇਂ ਸਾਡਾ ਭਾਈਚਾਰਾ ਅੱਜ ਕੱਲ੍ਹ ਕਰਦਾ ਹੈ, ਫਿਰ ਤਾਂ ਉਹਨਾਂ ਚੋਂ ਕਿਸੇ ਦਾ ਵੀ ਸਾਤੋਂ ਅਸੀਂ ਸਤਿਕਾਰ ਨਹੀਂ ਸੀ ਕਰਦੇ। ਫਿਰ ਤਾਂ ਅਸੀਂ ਜਿਵੇਂ ਅੱਜ ਕੱਲ੍ਹ ਆ ਵੀ ਅੱਜ ਤਿਰਸਕਾਰ ਕਰਨਾ ਸਿਖਾਉਂਦਾ ਸਾਨੂੰ, ਉਦੋਂ ਮਾਹੌਲ ਸਾਨੂੰ ਸਤਿਕਾਰ ਕਰਨਾ ਸਿਖਾਉਂਦਾ ਸੀ ਬਈ ਇਹ ਕੌਮ ਦੀ ਲੜਾਈ ਲੜ ਰਹੇ ਨੇ, ਚਾਹੇ ਉਹ ਕਿਸੇ ਵੀ ਧਿਰ ਜਾਂ ਕਿਸੇ ਵੀ ਪਿਛੋਕੜ ਨਾਲ ਸੰਬੰਧਿਤ ਸਿੰਘ ਸੀ, ਅਸੀਂ ਉਹਦਾ ਸਤਿਕਾਰ ਕਰਨਾ ਸਿੱਖਦੇ ਸੀ ਮਾਹੌਲ ਵਿੱਚ। ਅੱਜ ਮਾਹੌਲ ਜਿਹੜਾ ਹੈ ਉਹ ਤਿਰਸਕਾਰ ਕਰਨ ਵਾਲਾ ਕਿ ਤੁਸੀਂ ਹਰੇਕ ਸਿੱਖ ਦੀ ਲਾਉਣੀ ਕਿਵੇਂ ਆ, ਤੁਸੀਂ ਚੱਕਵੀਂ ਜੀ ਗੱਲ ਮਾਰ ਕੇ ਕਿਸੇ ਦੇ ਖਿਲਾਫ ਕਿਵੇਂ ਆਪਦੇ ਆਪ ਨੂੰ ਬੜੇ ਘੈਂਟ ਜੇ ਤੇ ਦੂਜੇ ਨੂੰ ਜ਼ੀਰੋ ਜੇ ਕਿਵੇਂ ਕਰ ਸਕਦੇ ਹੋ, ਇਹ ਚੀਜ਼ਾਂ ਇਸ ਟਾਈਮ ਮਤਲਬ ਚੱਲ ਰਿਹਾ। ਤੇ ਜੇਕਰ ਅੱਜ ਦੇ ਇਹ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੀ ਉਮਰ 15 ਤੋਂ 20-25 ਸਾਲ ਦੇ ਵਿਚਾਲੇ ਹੈ, ਜਦੋਂ ਇਹ ਉਮਰ ਦੇ ਹਿਸਾਬ ਨਾਲ ਅੱਗੇ ਜਾਈ ਜਾਣਗੇ, ਇਹਨਾਂ ਦੀ ਨਜ਼ਰ ਵਿੱਚ ਕੋਈ ਹੀਰੋ ਨਹੀਂ ਬਚੇਗਾ। ਹਰ ਇੱਕ ਉਮਰ ਬੈਚ ਜਿਹੜਾ ਹੁੰਦਾ, ਉਹ ਏਜ ਬੈਚ, ਉਹ ਆਪਦੀ ਆਲੇ ਦੁਆਲੇ ਦੇ ਵਿੱਚੋਂ ਹੀਰੋ ਚੁਣਦਾ, ਨਾਇਕ ਚੁਣਦਾ। ਤੇ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਸਿੱਖ ਹੱਕਾਂ ਲਈ ਜਾਂ ਪੰਥਕ ਫਰਜ਼ਾਂ ਲਈ ਜਿਹੜੇ ਸਰਗਰਮ ਲੋਕ ਨੇ, ਉਹਨਾਂ ਦੀ ਥਾਂ ਦੇ ਉੱਤੇ ਉਹਨਾਂ ਦੇ ਬਾਰੇ ਤਾਂ ਨੈਗੇਟਿਵ ਵਿਚਾਰ ਦਿੱਤਾ ਜਾ ਰਿਹਾ, ਜਿਹੜੇ ਪੰਥਕ ਤੌਰ ਤੇ ਸਰਗਰਮ ਨੇ। ਤੇ ਲੋਕਾਂ ਨੂੰ ਫਿਰ ਮੱਤ ਆਪਾਂ ਕੀ ਦੇਣੀ ਹੈ? ਇਹ ਦੇਣੀ ਆ ਕਿ ਜਿਹੜੇ ਆ ਗਾਉਣ ਵਾਲੇ ਨੇ ਇਹਨਾਂ ਦੇ ਮਗਰ ਲੱਗ ਜਾਓ, ਕਿਉਂਕਿ ਜਿਹੜੇ ਕੌਮ ਦੀ ਲੜਾਈ ਲੜਦੇ ਆ, ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਉਹਨਾਂ ਦੇ ਤਾਂ ਆਪਾਂ ਨਿੱਕੇ ਮੋਟੇ ਨੁਕਸਾ ਕਰਕੇ ਉਹਨਾਂ ਨੂੰ ਗਦਾਰ ਤੇ
माड़े बना धरते हैं, उन्होंने तो आप पल्ले रह नहीं देंगे कुछ। उन्होंने बारे तो आप कहने कि लोगों ये बड़े माड़े आ, इन्हों तो बचो। फिर चंगे कौन ने भाई? चंगे कितने ने वो? सो ये सानू जिम्मेवारी समझनी पैनी है। ਜਦੋਂ ਅੱਜ शहीदी समागम ਦੇ ਵਿੱਚ ਇਹ ਮਸਲੇ ਦੇ ਉੱਤੇ स्टेज ਤੋਂ भी चर्चा होने लगी ਤਾਂ बड़े मैनू ये गल कहनी पई उत्थे अपने जिहड़े साडे भरा सी बैठ के स्टेज तो नहीं कि आपां इस पासे वैसे उदां गल आपां नूं करनी चाहिदी आ, पर इत्थे जिहड़े बैठे ने इन्हां चों कोई भी इहो जिहा नहीं जिहड़ा सिख जुझारूआं दी करदारकुशी करदा होवे जां इहदा हमैती होवे। ਇਹ ਗੱਲ ਆਪਾਂ सोशल मीडिया ਦੇ ਉੱਤੇ ही कहीए कि भाई ਇਹ ਤਾਂ नहीं किया जा सकता कि ਜਿਹੜੇ पंथक सफा ਦੇ ਵਿੱਚ इस वेले विचरदे लोग ने ਉਹ 100% सारी दी सारी गल सच्ची ते सही हुई करते हैं। उन्हां तो जाने अनजाने गलतियां हुंदियां ने, हो जाणगियां, सारिਆਂ तो हुंदियां ने ते सारे ही बुलारे साडा जिवें पंथ दा सुभाਅ अंत विच कहंदे भी ने कि जेकर कोई भुल चुका तो सच्चे पातशाह खालसा पंथ जी मैनू माफ करियो। ते जदों असी ये सारा देख रहे हैं कि साडे बच्चे बच्चियां दे उत्ते की असर पै रहा और बड़ा माड़ा असर पै रहा। मैं जो वापस आ रहा सी बुद्ध सिंह वाले तो अमृतसर नूं, मैनू 3 सज्जणा दियां इस बारे इस मसले उत्ते फोन दे उत्ते कालां आईयां, जिन्हां चों 2 बाहरों सी, 1 इत्थों सी, और उन्होंने चर्चा मेरे नाल कीती कि जिहड़ा सोशल मीडिया के उत्ते आपां फायदा लेना सी, सोशल मीडिया का जिस तरीके नाल कौम की चढ़ती कला वाला माहौल सिरजण लई फायदा लेना सी, ਉਹਦੀ बजाय काम उल्टा हुंदा जा रहा। ते तुसीं जरूर इस मसले के उत्ते गल जिहड़ी आ वो करनी शुरू करो, लाइव होके बोलिया करो, प्रोग्रामां च बोलिया करो ते लिखिया करो कि भाई ये जिहड़ा ये सोची बैठे आ कि जिहदे तो निक्की मोटी कोई 19-21 गल हो गई वो जदों ही आपां गल दे विच जिहड़ा सर्टिफिकेट आ पा देना कि ये तां गदार आ, भी ये चंगी गल नहीं है। सानू सारिਆਂ ਨੂੰ इस गल का पता होना चाहिए कि अकाल पुरख वाहिगुरू भुल गुरु करतार जां अकाल पुरख जां गुरु जिहड़े आ वो नहीं गलती करते। बाकी तां असीं सारे जिहड़े मनुख वां असीं तां खैण भुल्लड़हार आ, असीं तां बहुत ज़्यादा गड़बड़ां कर सकते हैं। और साडे इतिहास दे विच जिहड़ा बाबे नानक तो गुरु नानक पातशाह तो लैके हुण तक दा सारा 10 पातशाहियां दा इतिहास आ, ਉਹਦੇ ਚ ਤਾਂ ਥਾਂ ਤੇ ਸਾਨੂੰ ਇਹ ਗੱਲਾਂ ਮਿਲਦੀਆਂ ਨੇ ਕਿ ਉਸ ਗੁਰਸਿੱਖ ਨੇ ਆ ਗੜਬੜ ਕੀਤੀ, ਆ ਗਲਤੀ ਕੀਤੀ ਤੇ ਸੱਚੇ ਪਾਤਸ਼ਾਹ ਨੇ ਉਹਨੂੰ ਸੁਧਾਰਨ ਦਾ ਜਾਂ ਉਹਨੂੰ ਠੀਕ ਦਿਸ਼ਾ ਵੱਲ ਲੈ ਕੇ ਜਾਣ ਦਾ ਉਹ ਪ੍ਰੋਗਰਾਮ ਕੀਤਾ। ਭਾਈ ਵਿਧੀ ਚੰਦ ਵਾ ਉਹਦੀ ਸਾਖੀ ਆ, ਚਾਹੇ ਕੌਡੇ ਰਾਖਸ਼ ਦੀ ਸਾਖੀ ਆ, ਚਾਹੇ ਸੱਜਣ ਠੱਗ ਦੀ ਆ, ਚਾਹੇ ਬਲੀ ਕੰਧਾਰੀ ਦੀ ਆ, ਜਾਂ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ने असीं भाई जोगा सिंह के ब्याह वाली साखी सुनते रहे हैं बचपन तो कि किवें वो एक पासे तां बई वो लावां दा पाठ जिहड़ा हैगा वो जदों सुनेहा मिलदा वो छड्ड के तुर पिया, दूजे पासे वो रस्ते दे विच गड़बड़ दा शिकार हुंदा बचदा। ये सारियां जिहड़ियां साखियां ने साडे इतिहास दीयां ये सानूं चंगियाई दा पाठ पढ़ाउंदियां ने, सानूं नेकी दा पाठ पढ़ाउंदियां ने, सानू इहो जिहा किरदार धारण करन जोगा बनाउंदियां ने कि असीं जिहड़ा ये नहीं कह सकते कि किसी बंदे च कोई औगण ही नहीं, पर असीं फरीदा बुरे दा भला कर जिवें आपां कहने आ कि गड़बड़ां तां मनुख च हुंदियां ही ने पर उहदी गड़बड़ नूं सुधारना। सो जेकर किसी सिख भरा दे विच कोई 19-21 सानू लभदी आ गल, ओहदा इस तरीके नाल खिल्ली अड़ाउणी, ओहदा जुलूस च कढना और उन्होंने जलील करना, करदार कुशी करनी, ये रुझान जिहड़ा है ये माड़ा है। ते जेकर आपां खालिस्तानी संघर्ष दे जिहड़े साडे हीरो है उन्हां वल भी नज़र मारीए तां बहुत सारे भरा जिहड़े आ जदों असीं इन्हां दीयां शहीद ਸਿੰਘਾਂ ਦੀਆਂ जीवनियां लिखण लई परिवारां नूं मिलदे जांदे आ तां उन्हां दे बापू ताए चाचे दे मुंडे या उस शहीद दे यार दोस्त या मावा या भैणा बड़े मोह नाल भिज के कहते आ
ਵੀ ਅਸੀਂ ਤਾਂ ਸੋਚਿਆ ਹੀ ਨਹੀਂ ਸੀ ਕਿ ਉਹ ਕੌਮ ਦੇ ਲਈ ਕੁਝ ਕਰ ਸਕਦਾ ਹੈ, ਕਿਉਂਕਿ ਉਹਦੀਆਂ ਆਦਤਾਂ ਬੜੀਆਂ ਮਾੜੀਆਂ ਸੀ। ਅਸੀਂ ਉਹ ਕਈ ਵਾਰੀ ਕਹੀਦਾ, ਜਦੋਂ ਕਾਪੀ ਪੈਨ ਸਾਡੇ ਕੋਲ ਹੁੰਦਾ, ਅਸੀਂ ਕਹਿ ਛੱਡੀਦਾ ਉਹ ਗੱਲਾਂ ਨੂੰ ਛੱਡੋ, ਸਾਨੂੰ ਭਰਾ ਦੀਆਂ ਚੰਗੀਆਂ ਚੰਗੀਆਂ ਗੱਲਾਂ ਦੱਸੋ, ਸਾਨੂੰ ਉਹਦੀਆਂ ਉਹ ਗੱਲਾਂ ਦੱਸੋ ਜਿਹੜੀਆਂ ਨਾਲ ਸਾਡੀ ਕੌਮ ਦੇ ਜਿਹੜੇ ਅੱਜ ਦੇ ਸਾਡੇ ਹੋਰ ਬੱਚੇ ਆ ਉਹਨਾਂ ਨੂੰ ਪ੍ਰੇਰਨਾ ਮਿਲੇ ਕਿ ਦੇਖੋ ਉਸ ਗੁਰਸਿੱਖ ਪਿਆਰੇ ਨੇ ਕੌਮ ਦੀ ਕਿੱਡੀ ਵੱਡੀ ਸੇਵਾ ਕੀਤੀ ਆ, ਉਹਦੀਆਂ ਗੱਲਾਂ। ਪਰ ਇਹ ਗੱਲ ਮੈਂ ਤਾਂ ਦੱਸੀ ਆ ਕਿ ਜਿਹੜੇ ਸਾਡੇ ਹੀਰੋ ਨੇ, ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਆ, ਗੜਬੜਾ ਲੱਭਣ ਨੂੰ ਬਹਿ ਜਾਈਏ ਤਾਂ ਫਿਰ ਉਹਨਾਂ 'ਚ ਵੀ ਸੀ ਬੰਦੇ ਸੀਗੇ, ਤੇ ਇਸੇ ਸਮਾਜ ਵਿੱਚੋਂ ਉਹਨਾਂ ਨੂੰ ਉਹ ਬਹੁਤ ਕੁਝ ਹਾਸਲ ਹੋਇਆ ਜਿਹੜਾ ਗਲਤ ਹੈ। ਪਰ ਕਿਸੇ ਭਲੇ ਵੇਲੇ ਚੰਗੀ ਦਿਸ਼ਾ ਮਿਲ ਗਈ, ਤੇ ਚੰਗੀ ਦਿਸ਼ਾ ਮਿਲ ਗਈ ਤਾਂ ਠੋਕਰ ਲੱਗੀ ਤੇ ਉਹ ਕੌਮ ਦੇ ਸੂਰਮੇ ਸਾਬਤ ਹੋਏ। ਤੇ ਅੱਜ ਅਸੀਂ ਜਦੋਂ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਯਾਦ ਵਿੱਚ ਜੁੜੇ, ਤਾਂ ਉੱਥੇ ਮੈਂ ਇਹ ਚਰਚਾ ਜਿਹੜੀ ਆਪਾਂ ਕਰ ਰਹੇ ਹਾਂ, ਹੋਰ ਵੀ ਬਹੁਤ ਸਾਰੇ ਨੁਕਤਿਆਂ ਤੇ ਗੱਲਾਂ ਹੋਈਆਂ। ਇਹ ਜਦੋਂ ਗੱਲ ਹੋਈ ਕਿ ਕਰਤਾਰ ਕੁਸ਼ੀ ਕਰਨਾ, ਕਿਸੇ ਦੀ ਮਿੱਟੀ ਪੱਟਣਾ, ਕਿਸੇ ਦਾ ਜਲੂਸ ਕੱਢਣਾ, ਕਿਸੇ ਦੀ ਖਿੱਲੀ ਉਡਾਉਣਾ ਅੱਜ ਦੇ ਨੌਜਵਾਨੀ ਦਾ ਇੱਕ ਫੈਸ਼ਨ ਜਿਹਾ ਬਣਦਾ ਜਾ ਰਿਹਾ। ਤੇ ਸਾਨੂੰ ਜੇ ਇਹ ਸੱਚੇ ਪਾਤਸ਼ਾਹ ਨੇ ਗੁਣ ਬਖਸ਼ਿਆ ਕਿ ਅਸੀਂ ਬੋਲ ਸਕਦੇ ਹਾਂ, ਕੋਈ ਗੱਲ ਕਰ ਸਕਦੇ ਹਾਂ, ਤਾਂ ਸਾਨੂੰ ਇਹ ਗੱਲ ਟੋਕਣਾ ਪਊਗਾ, ਸਾਨੂੰ ਰੋਕਣਾ ਪਊਗਾ, ਕਿਉਂਕਿ ਇਹ ਖੇਡ ਜਿਹੜੀ ਆ, ਇਹ ਜਿਹੜਾ ਕੰਮ ਆ, ਇਹ ਸਾਡੀ ਕੌਮ ਨੂੰ ਬਹੁਤ ਕਰਾਹੇ ਪਾ ਰਿਹਾ ਤੇ ਇਹਦੇ ਨਤੀਜੇ ਜਿਹੜੇ ਆ ਉਹ ਬੜੇ ਖਤਰਨਾਕ ਨਿਕਲਣਗੇ। ਸਾਡੀ ਕੌਮ ਜਿਹੜੀ ਆ ਪਹਿਲਾਂ ਹੀ ਬੜੀ ਝੰਜਟਾਂ ਝਮੇਲਿਆਂ 'ਚ ਫਸੀ ਹੋਈ ਆ, ਤੇ ਸਾਨੂੰ ਉਹਨਾਂ ਲੋਕਾਂ ਦੀ ਲੋੜ ਹੈ ਜਿਹੜੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਆ। ਉਹਨਾਂ ਦੀਆਂ ਗਲਤੀਆਂ, ਉਹਨਾਂ ਦੀਆਂ ਗੜਬੜਾਂ ਸੁਧਾਰਨਾ ਹੋਰ ਗੱਲ ਆ, ਪਰ ਉਹਨਾਂ ਨੂੰ ਇੰਨਾ ਤੰਗ ਕਰਨਾ ਕਿ ਉਹਨਾਂ ਨੂੰ ਘਰੇ ਵੜਨ ਲਈ ਮਜਬੂਰ ਕਰ ਦੇਣਾ, ਔਰ ਉਹਨਾਂ ਨੂੰ ਖੁਸ਼ ਹੋਣਾ ਸਗਾ ਤੇ ਵੀ ਦੇਖੋ ਅਸੀਂ ਇਹਨਾਂ ਨੂੰ ਇੰਨਾ ਜਲੀਲ ਕੀਤਾ, ਇਹ ਕੋਈ ਚੰਗੀ ਗੱਲ ਨਹੀਂ। ਸੋ ਅੱਜ ਦੇ ਇਸ ਗੱਲਬਾਤ ਦੇ ਵਿੱਚ ਜਿੱਥੇ ਅਸੀਂ ਖਾਲਿਸਤਾਨੀ ਸੰਘਰਸ਼ ਦੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਤੋਂ ਇਲਾਵਾ ਸਾਰੇ ਹੀ ਸਿੰਘਾਂ ਦੀ ਯਾਦ ਵਿੱਚ ਤੇ ਉਹਨਾਂ ਦੇ ਜਿਹੜਾ ਉਹਨਾਂ ਦਾ ਨਿਸ਼ਾਨਾ ਹੈ ਉਹਦੇ ਪ੍ਰਤੀ ਆਪਦੀ ਕਮਿਟਮੈਂਟ ਜ਼ਾਹਿਰ ਕਰਦੇ ਆ। ਉੱਥੇ ਅਸੀਂ ਇਸ ਸੰਘਰਸ਼ ਵਿੱਚ ਡੁੱਲੇ ਹੋਏ ਖੂਨ ਦਾ ਵਾਸਤਾ ਪਾ ਕੇ ਉਹਨਾਂ ਸਾਰੇ ਭਰਾਵਾਂ ਨੂੰ ਜਿਨ੍ਹਾਂ ਨੇ ਇਹ ਕੰਮ ਹੀ ਫੜ ਲਿਆ ਵੀ ਨਿੱਕੀ ਨਿੱਕੀ ਗੱਲ ਦੇ ਉੱਤੇ ਪੰਥਕ ਸਭਾ 'ਚ ਵਿਚਰਦੇ ਗੁਰਸਿੱਖਾਂ ਦੀ ਦਾੜੀ ਪੱਟਣੀ ਹੈ ਔਰ ਉਹਨਾਂ ਦਾ ਜਲੂਸ ਕੱਢਣਾ ਹੈ, ਉਹਨਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਏਦਾਂ ਨਾ ਕਰੋ। ਇਹ ਰਾਹ ਜਿਹੜਾ ਇਹ ਮਾੜਾ ਹੀ ਮਾੜਾ, ਇਹਦਾ ਸਾਨੂੰ ਨੁਕਸਾਨ ਹੋਏਗਾ, ਔਰ ਸਾਡੀ ਕੌਮ ਜਿਹੜੀ ਪਹਿਲਾਂ ਹੀ ਬੜੇ ਵੱਡੇ ਚੱਕਰਾਂ 'ਚ ਫਸੀ ਹੋਈ ਹੈ, ਸਾਨੂੰ ਉਹਨਾਂ ਸੂਰਮਿਆਂ ਦੀ, ਉਹਨਾਂ ਲੋਕਾਂ ਦੀ ਲੋੜ ਹੈ ਜਿਹੜੇ ਬੇਸ਼ੱਕ ਉਹਨਾਂ 'ਚ ਕਈ ਗੜਬੜਾਂ ਕਈ ਘਾਟਾਂ ਹੋ ਸਕਦੀਆਂ ਨੇ। ਧੰਨਵਾਦ ਕਰਦੇ ਆ ਉਹਨਾਂ ਵੀਰਾਂ ਦਾ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਬੜੇ ਸਿਆਣੇ ਆ ਤੇ ਅਸੀਂ ਦੱਸ ਸਕਦੇ ਆ ਕਿ ਇਹ ਗਲਤ ਨੇ, ਪਰ ਉਹਨਾਂ ਨੂੰ ਦੱਸਣ ਮੌਕੇ ਦੋ ਤਰੀਕੇ ਹੁੰਦੇ। ਇੱਕ ਤਰੀਕਾ ਹੁੰਦਾ ਜਿਵੇਂ ਜਿਹੜਾ ਧੋਬੀ ਕੱਪੜੇ ਧੋਂਦਾ, ਉਹ ਕੱਪੜੇ ਧੋਂਦਾ, ਕੱਪੜਾ ਨਖੇਰ ਦਿੰਦਾ ਤੇ ਕੱਪੜਾ ਸਾਫ਼ ਕਰ ਦਿੰਦਾ। ਦੂਜਾ ਤਰੀਕਾ ਮਾੜਾ, ਦੂਜਾ ਤਰੀਕਾ ਬਹੁਤ ਖਤਰਨਾਕ ਆ ਕਿ ਉਹ ਕੱਪੜਾ ਹੀ ਖਤਮ ਕਰ ਦਿੱਤਾ ਜਾਵੇ। ਜਿਵੇਂ ਕੈਂਚੀ ਹੈ ਜਿਹੜੀ, ਉਹਦਾ ਤੇ ਸੂਈ ਦੀ ਗੱਲ ਕਰਦੇ ਆ ਵੀ ਕੈਂਚੀ ਜਿਹੜੀ ਆ ਉਹ ਦਰਜੀ ਕੋਲ ਜਦੋਂ ਹੁੰਦੀ ਹੈ ਉਹ ਕੱਪੜਾ ਉਹਦੇ ਨਾਲ ਕੱਟਦਾ ਤੇ ਹਰ ਵਾਰੀ ਦੇਖਿਆ ਕਰੋ ਉਹ ਜਦੋਂ ਬੈਠਾ ਹੁੰਦਾ ਉਹ ਠਾਹ ਕਰਕੇ ਪੈਰਾਂ ਵੱਲ ਨੂੰ ਮਾਰਦਾ, ਜਦੋਂ ਦੁਬਾਰਾ ਲੋੜ ਪੈਂਦੀ ਹੈ ਥੱਲੋਂ ਫਿਰ ਲੱਭ ਕੇ ਕੱਪੜਿਆਂ ਦੇ ਤੋਂ ਫਿਰ ਕੱਪੜੇ ਕੱਟਦਾ ਉਹਦੇ ਨਾਲ, ਕਿਉਂਕਿ ਕੱਪੜੇ ਕੱਟਣ ਵਾਲੀ ਆ, ਉਹਦਾ ਕੱਟਣਾ ਸਵਾ। ਪਰ ਜਿਹੜੀ ਸੂਈ ਆ ਉਹਦਾ ਕਾਮਾ ਸਿਆਉਣਾ, ਤੇ ਸੂਈ ਨੂੰ ਹਰ ਵਾਰੀ ਦਰਜੀ ਜਿਹੜੇ ਨੇ, ਟੇਲਰ ਮਾਸਟਰ ਜਿਹੜੇ ਨੇ ਇੱਥੇ, ਉਹ ਇੱਥੇ ਐ ਪੱਗ ਦੇ ਇੱਥੇ ਵਿੱਚ ਟੰਗ ਲੈਣਗੇ ਤੇ ਥੱਲੇ ਕਿਤੇ ਰੁਲ ਨਾ ਜਾਵੇ। ਮੈਂ ਇਹ ਗੱਲ ਕਈ ਵਾਰ ਵਿਦਵਾਨ ਸੱਜਣਾ ਤੋਂ ਜਦੋਂ ਸੁਣਦਾ ਤੇ ਬੜੀ ਵਧੀਆ ਲੱਗਦੀ ਹੈ ਕਿ ਦੇਖੋ ਕੈਂਚੀ ਜਿਹੜੀ ਹੈ ਉਹ ਪੈਰਾਂ ਵੱਲ ਵਗਾ ਕੇ ਮਾਰੀ ਜਾਂਦੀ ਹੈ, ਉਹਦੀ ਪੈਰਾਂ 'ਚ ਥਾਂ ਹੈ, ਪਰ ਜਿਹੜੀ ਸੂਈ ਹੈ ਉਹ ਸਿਰ ਦੇ ਤਾਜ ਵਾਂਗੂ ਸਿਰ 'ਚ ਸਜਾ ਦਿੰਦੇ ਆ।
ਸੋ ਭਾਈ ਆਪਾਂ ਜਿਨ੍ਹਾਂ ਨੂੰ ਸਮਝ ਜ਼ਿਆਦਾ ਹੈ, ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਹਰੇਕ ਦੇ ਔਗਣ ਜਿਹੜੇ ਆ ਉਹ ਸਮਝ ਸਕਦੇ ਆ, ਸੂਈ ਵਾਲਾ ਕੰਮ ਕਰੋ, ਜੋੜਨ ਵਾਲਾ ਕੰਮ ਕਰੋ, ਪੰਥ ਵਿੱਚ ਏਕਤਾ ਤੇ ਇਤਫਾਕ ਬਣਾਉਣ ਵਾਲਾ ਕੰਮ ਕਰੋ, ਨਾ ਕਿ ਆਪਾਂ ਜਿਹੜਾ ਕੈਂਚੀ ਵਾਲਾ ਕੰਮ ਕਰੀਏ ਕਿ ਲੋਕਾਂ ਨੂੰ ਜਲੀਲ ਕਰਕੇ ਘਰਾਂ 'ਚ ਭਜਾਉਣਾ, ਘਰਾਂ 'ਚ ਬਿਠਾਉਣਾ। ਸੋ ਇੱਥੇ ਹੀ ਸਮਾਪਤੀ ਹੈ। ਕੱਲ ਫੇਰ ਦਰਸ਼ਨ ਦਿਦਾਰੇ ਕਰਾਂਗੇ, ਹੋਰ ਚਰਚਾ, ਕਈ ਜਿਹੜੇ ਅਹਿਮ ਮਸਲੇ ਆ ਉਹਨਾਂ ਤੇ ਕਰਨ ਦਾ ਮਨ ਹੈ, ਪਰ ਅੱਜ ਦੇ ਸਮੇਂ ਲਈ ਇੱਥੇ ਹੀ ਸਮਾਪਤੀ ਜਿਹੜੀ ਆ ਉਹ ਕਰਦੇ ਆ। ਸੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।